भी एक ऐसा शराब है, बंदा जिन्ना भी मर्जी इस तो बाहर आना चाहे पर यह शराब उसनूं अंदरों अंदर ही घुण वांग खाई जाता है, जिस नाल बंदा दुखी होकर इस विच समा जाता है। इस तरह का ही एक मामला सामने आया है जिला तरनताਰਨ के हलका पट्टी अधीन पैंदे पिंड सैदपुर तो, जिथे कि एक गरीब परिवार ਅੱਖਾਂ ਵਿੱਚ ਹੰਝੂ ਲੈ ਕੇ ਅਤੇ ਦਿਲ ਵਿੱਚ ਅਰਮਾਨ ਲੈ ਕੇ ਕਿਸੇ ਸਮਾਜ ਸੇਵੀ ਨੂੰ ਉਡੀਕ ਰਿਹਾ ਹੈ ਕਿ ਕੋਈ ਉਸ ਦੇ ਘਰ ਆਵੇਗਾ ਅਤੇ ਉਹਨਾਂ ਦੀ ਗਰੀਬੀ ਨੂੰ ਦੂਰ ਕਰਦੇ ਹੋਏ ਉਹਨਾਂ ਦੇ ਮੰਜੇ ਤੇ ਪਈ ਘਰ ਦੀ ਮੁਖੀ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਇਸ ਗਰੀਬੀ ਦੇ ਸ਼ਰਾਬ ਤੋਂ ਬਾਹਰ ਕਰੇਗਾ। ਪਿੰਡ ਸੈਦੂਪੁਰ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਬਲਵਿੰਦਰ ਕੌਰ, ਜੋ ਕਿ ਮੂੰਹੋਂ ਬੋਲ ਨਹੀਂ ਸਕਦੀ, ਉਹ ਕਾਫੀ ਲੰਮੇ ਸਮੇਂ ਤੋਂ ਬਿਮਾਰ ਹੈ। ਉਸਨੇ ਕਿਹਾ ਕਿ ਉਸ ਦਾ ਦਰਦ ਵੇਖ ਕੇ ਹੁਣ ਉਸ ਕੋਲੋਂ ਰਿਹਾ ਨਹੀਂ ਜਾ ਰਿਹਾ। ਉਸਨੇ ਦੱਸਿਆ ਕਿ ਉਹ ਆਪ ਵੀ ਖੁਦ ਬਹੁਤ ਬਿਮਾਰ ਰਹਿੰਦਾ ਹੈ, ਜਿਸ ਕਰਕੇ ਉਸ ਕੋਲੋਂ ਕੋਈ ਕੰਮ ਨਹੀਂ ਹੁੰਦਾ। ਉਸਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਵਿੱਚੋਂ ਵੀ ਕਦੇ ਉਹ ਕੁਝ ਪੈਸੇ ਕਮਾਉਂਦਾ ਹੈ ਅਤੇ ਕਦੇ ਤਾਂ ਉਹ ਖਾਲੀ ਆ ਜਾਂਦਾ ਹੈ, ਜਿਸ ਕਾਰਨ ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਿਹਾ ਹੈ। ਉਤੋਂ ਮੰਜੇ ਤੇ ਪਈ ਉਸ ਦੀ ਪਤਨੀ ਉਸ ਦੀਆਂ ਰਾਹਾਂ ਉਡੀਕਦੀ ਰਹਿੰਦੀ ਹੈ ਕਿ ਕਦ ਉਹ ਪੈਸੇ ਲਿਆਵੇਗਾ ਅਤੇ ਉਸ ਦਾ ਇਲਾਜ ਕਰਵਾਏਗਾ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੇ 2 ਬੇਟੇ ਨੇ ਜੋ ਕਿ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਨੇ, ਪਰ ਪਤਨੀ ਦੀਆਂ ਦਵਾਈਆਂ ਕਰਕੇ ਉਹ ਉਹਨਾਂ ਨੂੰ ਵੀ ਸਕੂਲ ਨਹੀਂ ਭੇਜ ਸਕਦਾ, ਜਿਸ ਕਾਰਨ ਉਹਨਾਂ ਦਾ ਭਵਿੱਖ ਵੀ ਧੁੰਦਲਾ ਪੈਂਦਾ ਨਜ਼ਰ ਆ ਰਿਹਾ ਹੈ। ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮ ਚੱਲ ਰਹੀਆਂ ਨੇ। ਇੱਕ ਤਾਂ ਪ੍ਰੋਬਲਮ ਆ ਸਾਡੀ ਕੱਚੇ ਕੋਠੇ ਦੀ, ਦੂਜੀ ਪ੍ਰੋਬਲਮ ਹੈਗੀ ਆ ਮੇਰੀ ਘਰ ਦੀ ਲੰਮੇ ਸਮੇਂ ਤੋਂ ਢਿੱਲੀ ਮੱਠੀ ਬਹੁਤ ਆ ਰਹੀ ਆ। ਉਹਦੇ ਅੰਦਰ ਬਿਮਾਰੀ ਹੈ, ਸੌਲੀਆਂ ਦੀ ਬਿਮਾਰੀ ਆ, ਜਿਹਦਾ ਕਰਕੇ ਪ੍ਰੋਬਲਮ ਹੀ ਚੱਲ ਰਹੀ ਆ ਬਿਮਾਰੀਆਂ ਦੀ। ਮੇਰੇ ਤੋਂ ਇਲਾਜ ਨਹੀਂ ਕੀਤਾ ਜਾਂਦਾ ਉਹਦਾ। ਅਸੀਂ ਬਹੁਤ ਸਾਡੇ 'ਤੇ ਮੁਸੀਬਤਾਂ ਚੱਲ ਰਹੀਆਂ ਨੇ। ਅਤੇ ਤੀਜੀ ਹੈਗੀ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ। ਟੂਟੀ ਦਾ ਹੈਗਾ ਵਾ, ਉਹ ਤੀਜੇ ਚੌਥੇ ਦਿਨ ਆਉਂਦਾ ਵਾ ਅਤੇ ਉਹ ਪਾਣੀ ਕਈ ਵਾਰ ਵਿੱਚੋਂ ਸਾਫ਼ ਆਉਂਦਾ, ਕਈ ਵਾਰ ਗੰਦਾ ਆਉਂਦਾ ਅਤੇ ਕਈ ਵਾਰ ਸਾਫ਼ ਆਉਂਦਾ। ਅਤੇ ਜਿਹੜਾ ਅਸੀਂ ਵਰਤਦੇ ਉਹ ਪੀਂਦੇ ਅਤੇ ਉਹੀ ਲੀੜੇ ਨਹਾਉਣੇ ਧੋਂਦੇ ਜਵਾਕ। ਅਤੇ ਆਹ ਪ੍ਰੋਬਲਮ ਜੀ। ਬਾਕੀ ਦੂਜੀ ਮੇਰਾ ਕਾਰੋਬਾਰ ਜਿਹੜਾ ਵਾ, ਉਹ ਮੇਰਾ ਕਬਾੜ ਦਾ ਕਾਰੋਬਾਰ ਚੱਲ ਰਿਹਾ ਵਾ। ਉਹਦੇ ਵਿੱਚ ਵੀ ਸਾਨੂੰ ਕਿਤੇ ਦਿਹਾੜੀ ਬਣਦੀ, ਮਾੜੀ ਚੰਗੀ ਬਣਦੀ, ਜਿਹੜੀ ਬਣਦੀ ਆ ਉਹ ਮੈਂ ਆਪਦੀ ਘਰ ਦੀ ਦੇ ਬਿਮਾਰੀਆਂ 'ਤੇ ਲਾ ਲੈਂਦਾ ਵਾਂ। ਔਰ ਮੈਂ ਢਿੱਲਾ ਮੱਠਾ ਰਹਿੰਦਾ ਵਾਂ ਅਤੇ ਮੇਰੇ ਤੋਂ ਇੰਨਾ ਕੰਮ ਵੀ ਨਹੀਂ ਹੁੰਦਾ। ਮੇਰੇ ਬੜੇ ਚਿਰ ਤੋਂ ਸੱਟ ਲੱਗੀ ਹੋਈ ਸੀ, ਐਕਸੀਡੈਂਟ ਹੋਇਆ ਸੀ, ਉਹ ਮੇਰੇ ਤੋਂ ਇਲਾਜ ਨਹੀਂ ਕਰਾਇਆ ਗਿਆ। ਮਾੜਾ ਮੋਟਾ ਆਪਦਾ ਇਲਾਜ ਕਰਾਇਆ, ਜਿਹਦਾ ਕਰਕੇ ਮੈਂ ਤੁਰਿਆ ਫਿਰਦਾ ਮਾੜਾ ਮੋਟਾ। ਪੀੜਤ ਵਿਅਕਤੀ ਦੇ ਬੇਟੇ ਸੰਦੀਪ ਸਿੰਘ ਨੇ ਦੱਸਿਆ ਕਿ ਘਰ ਵਿੱਚ ਇੰਨੀ ਜ਼ਿਆਦਾ ਗਰੀਬੀ ਹੈ, ਘਰ ਵਿੱਚ ਨਾ ਤਾਂ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਘਰ ਵਿੱਚ ਜੋ ਕਮਰਾ ਹੈ ਉਹ ਵੀ ਸਾਰਾ ਕੱਚਾ ਹੈ ਅਤੇ ਕਾਨਿਆਂ ਦੀ ਵੀ ਪਈ ਛੱਤ ਨਾਲ ਮੀਂਹ ਹਨੇਰੀ ਵਿੱਚ ਉਹਨਾਂ ਨੂੰ ਡਰ ਲੱਗਦਾ ਰਹਿੰਦਾ ਹੈ ਕਿ ਇਹ ਕਿਧਰੇ ਉੱਪਰ ਨਾ ਡਿੱਗ ਜਾਵੇ। ਉਸਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਗਲੀਆਂ ਨਾਲੀਆਂ ਦਾ ਸਾਰਾ ਪਾਣੀ ਉਹਨਾਂ ਦੇ ਘਰ ਵਿੱਚ ਵੜ ਜਾਂਦਾ ਹੈ, ਜਿਸ ਕਾਰਨ ਉਹਨਾਂ ਨੂੰ ਕਈ ਵਾਰ ਤਾਂ ਪਾਣੀ ਦੇ ਵਿੱਚ ਹੀ ਰਾਤ ਗੁਜ਼ਾਰਨੀ ਪੈਂਦੀ ਹੈ। ਉੱਥੇ ਉਸਦੀ ਮਾਤਾ ਬਿਮਾਰ ਪਈ ਹੈ, ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਕਾਫੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਸੰਦੀਪ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪੜ੍ਹਾਈ ਵਿੱਚ ਕਾਫੀ ਮਨ ਲਗਾ ਸਕਦਾ ਹੈ, ਪਰ ਘਰ ਦੀ ਗਰੀਬੀ ਉਸਦੇ ਸਾਰੇ ਅਰਮਾਨਾਂ ਤੇ ਪਾਣੀ ਫੇਰਦੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਿਮਾਰ ਪਈ ਮਾਂ ਦਾ ਇਲਾਜ ਕਰਵਾਇਆ ਜਾਵੇ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। ਸੰਦੀਪ ਸਿੰਘ ਹੈ। ਮੈਂ ਬੇਨਤੀ ਕਰਦਾ ਹਾਂ, ਮੇਰੀ ਮੰਮੀ ਬਹੁਤ ਬਿਮਾਰ ਰਹਿੰਦੀ ਹੈ, ਜੋ ਉਹਦੇ ਪੇਟ 'ਚ ਜੋ ਵੀ ਬਿਮਾਰੀ ਹੈ ਅਤੇ ਉਹ ਸਾਡੇ ਘਰ ਦੇ ਵਿੱਚ ਗਰੀਬੀ ਇੰਨੀ ਹੈ ਕਿ ਅਸੀਂ ਉਹਦਾ ਇਲਾਜ ਨਹੀਂ ਕਰ ਸਕਦੇ। ਅਤੇ ਮੇਰਾ ਪਿਤਾ ਜੀ ਇੰਨੇ ਕਮਜ਼ੋਰ ਹਨ ਕਿ ਉਹ ਜ਼ਿਆਦਾ ਚਿਰ ਕੰਮ ਵੀ ਨਹੀਂ ਕਰ ਸਕਦੇ ਹਨ ਅਤੇ ਉਹ ਕਬਾੜ ਦਾ ਕੰਮ ਕਰਦੇ ਨੇ। ਉਹਨਾਂ ਕਬਾੜ 'ਚ ਕੰਮ ਵੀ ਇੰਨਾ ਹੈਗਾ ਨਹੀਂ ਕਿ ਜੋ ਪੈਸਾ ਆਉਂਦਾ ਵਾ ਉਹ ਮੇਰੀ ਮੰਮੀ 'ਤੇ ਲੱਗ ਜਾਂਦਾ ਹੈ। ਅਤੇ ਸਾਡੇ ਘਰ ਵਿੱਚ ਇੰਨੀ ਗਰੀਬੀ ਹੈ ਕਿ ਸਾਡੇ ਤੋਂ ਰੋਟੀ ਪਾਣੀ ਕਈ ਵਾਰ ਖਾ ਲੈਂਦੇ, ਕਈ ਵਾਰ ਖਾਂਦੇ ਨਹੀਂ, ਕਿ ਸਾਡੇ ਘਰ ਵਿੱਚ ਸੌਦਾ ਪੱਤੇ ਲਿਆਉਣ ਜੋਗੇ ਪੈਸੇ ਵੀ ਨਹੀਂ ਹੈਗੇ, ਕਿ ਸਾਡਾ ਕੋਠਾ ਵੀ ਕੱਚਾ, ਕਿ ਕਈ ਵਾਰ ਪਾਣੀ ਜਦੋਂ ਬਾਰਿਸ਼ ਆਉਂਦੀ ਹੈ ਅਤੇ ਬਾਰਿਸ਼ ਦਾ ਪਾਣੀ ਅੰਦਰ ਖਲੋ ਜਾਂਦਾ ਹੈ ਅਤੇ ਕਈ ਵਾਰ ਅਸੀਂ ਡਰਦੇ ਹਾਂ ਕਿ ਛੱਤ ਨਾ ਸਾਡੇ 'ਤੇ ਡਿੱਗ ਜਾਵੇ ਅਤੇ ਕਈ ਵਾਰ ਰਾਤ ਨੂੰ ਸੌਂਦੇ ਵੀ ਨਹੀਂ ਅਸੀਂ। ਅਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ, ਕਿ ਮੇਰੀ ਮੰਮੀ ਦਾ ਇਲਾਜ ਕੀਤਾ ਜਾਵੇ, ਕਿ ਸਾਡੇ ਕੋਠੇ ਬਾਰੇ ਵੀ ਸੋਚਿਆ ਜਾਵੇ। ਕਿ ਹੋਰ ਗੱਲ ਕਹਿਣਾ ਚਾਹੁੰਦਾ ਕਿ ਮੈਂ ਪੜ੍ਹਾਈ 'ਚ ਬਹੁਤ ਵਧੀਆ ਵਾਂ, ਕਿ ਸਾਡੇ ਤੋਂ ਪੈਸੇ ਮੈਂ 10ਵੀਂ ਕਲਾਸ 'ਚ ਪੜ੍ਹਦਾ ਕਿ ਸਾਡੇ ਤੋਂ ਫੀਸਾਂ ਵੀ ਨਹੀਂ ਤਾਰੀ ਜਾਂਦੀ, ਕਿ ਸਾਡੇ ਇੰਨੀ ਗਰੀਬੀ ਆ ਕਿ ਸਾਡੇ ਸਕੂਲ ਦੇ ਫੀਸ ਜ਼ਿਆਦਾ ਹੋਣ ਕਾਰਨ ਕਿ ਸਾਡੇ ਤੋਂ ਫੀਸ ਨਹੀਂ ਦਿੱਤੀ ਜਾਂਦੀ,
ਕਿ ਕਈ ਵਾਰ ਮੈਂ ਸੋਚਦਾ ਕਿ ਸਾਡੇ ਤੋਂ ਪੈਸਾ ਬਹੁਤ ਹੁੰਦਾ ਹੈ ਕਿ ਮੈਂ ਵੀ ਪੜ੍ਹ ਸਕਦਾ, ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ। ਅਸੀਂ ਵੀ ਆਪਣੇ ਨਿਊਜ਼ ਚੈਨਲ ਇੰਡੋਜ਼ ਟੀਵੀ ਜ਼ਰੀਏ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਦਾਨੀ ਸੱਜਣ ਵੱਧ ਚੜ੍ਹ ਕੇ ਇਸ ਪਰਿਵਾਰ ਦੀ ਮਦਦ ਕਰਨ, ਤਾਂ ਜੋ ਗਰੀਬੀ ਦੇ ਹਨੇਰੇ 'ਚ ਡੁੱਬਿਆ ਇਹ ਪਰਿਵਾਰ ਇਸ ਹਨੇਰੇ ਤੋਂ ਬਾਹਰ ਨਿਕਲ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਜੇ ਕੋਈ ਵੀ ਸਮਾਜ ਸੇਵੀ ਇਹਨਾਂ ਵਿਅਕਤੀਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਬੈਂਕ ਦਾ ਖਾਤਾ ਅਤੇ ਮੋਬਾਈਲ ਨੰਬਰ ਇਸ ਵਿੱਚ ਦਿੱਤਾ ਹੋਇਆ ਹੈ, ਆਪ ਸੰਪਰਕ ਕਰ ਸਕਦੇ ਹੋ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।